ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ 2014 ਤੋਂ ਜਦੋਂ ਤੋਂ ਬੀਜੇਪੀ ਪਾਵਰ 'ਚ ਆਈ ਹੈ, ਮੋਦੀ, ਅਰੁਣ ਜੇਤਲੀ, ਔਰ ਇਹਨਾਂ ਨੇ ਜਿਵੇਂ ਕੁਛ ਨਾ ਕੁਛ ਡੰਮੀ ਕਿਸਮ ਦੇ ਬੰਦੇ ਵਜ਼ੀਰਾਂ 'ਚ ਵੀ ਰੱਖੇ ਹੋਏ ਨੇ। ਜਿਵੇਂ ਇੱਕ ਨਕਵੀ ਕਰਕੇ ਮੁਸਲਮਾਨਾਂ 'ਚੋਂ ਹੈ, ਜਦੋਂ ਮੁਸਲਮਾਨਾਂ ਦੇ ਖਿਲਾਫ ਕੁਛ ਕਹਾਣਾ ਹੋਏ ਤੇ ਉਹਨੂੰ ਖੜਾ ਕਰ ਦਿੰਦੇ ਨੇ ਜੀ। ਦੇਖੋ ਇਹ ਹੈ, ਹਾਲਾਂਕਿ ਬੀਜੇਪੀ ਨੇ ਆ ਯੂਪੀ ਇਲੈਕਸ਼ਨਾਂ ਦੇ ਵਿੱਚ ਇੱਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ, ਜਦੋਂ ਕਿ ਯੂਪੀ ਦੇ ਵਿੱਚ ਕੁਛ ਜ਼ਿਲ੍ਹੇ ਜਿਹੜੇ ਨੇ ਉਹਨਾਂ 'ਚ ਮੁਸਲਮਾਨਾਂ ਦੀ ਆਬਾਦੀ 35 ਤੋਂ 40% ਹੈ, ਔਰ ਕੁੱਲ ਮਿਲਾ ਕੇ 20% ਤੋਂ ਜ਼ਿਆਦਾ ਮੁਸਲਿਮ ਪੋਪੂਲੇਸ਼ਨ ਹੈ ਯੂਪੀ 'ਚ ਜੀ। ਔਰ ਮਾਇਆਵਤੀ ਦੇਖੋ, ਕਈ ਚੀਜ਼ਾਂ ਜਦੋਂ ਅਸੀਂ ਸਮਾਰਟ ਪੋਲੀਟੀਕਲ ਜਿਹੜੀ ਹੈ, ਜਿਹਨੂੰ ਅੱਜ ਕੱਲ੍ਹ ਸੋਸ਼ਲ ਇੰਜੀਨੀਅਰਿੰਗ ਉੱਤੇ ਕਹਿੰਦੇ ਆ, ਦੇਖਦੇ ਹਾਂ, ਮਾਇਆਵਤੀ ਨੇ ਯੂਪੀ ਚੋਣਾਂ 'ਚ 97 ਮੁਸਲਮਾਨ ਕੈਂਡੀਡੇਟਸ ਨੂੰ ਖੜਾ ਕੀਤਾ। ਔਰ ਪਹਿਲਾਂ ਜਿਹੜਾ ਅੱਜ ਕੋਈ ਸੋਸ਼ਲਿਸਟ, ਕੋਈ ਕਾਂਗਰਸ, ਅੱਜ ਮੈਂ BBC ਸਟੋਰੀ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਜੀ ਕਿ ਬਹੁਜਨ ਸਮਾਜ ਪਾਰਟੀ ਦੀਆਂ ਰੈਲੀਆਂ 'ਚ ਲੱਖਾਂ ਲੋਕ ਆ ਰਹੇ ਨੇ। ਔਰ ਇਹ ਜਿਹੜਾ ਗੇਮ ਹੈ, ਕਿਉਂਕਿ ਜੇ 20% ਤੋਂ ਜ਼ਿਆਦਾ ਮੁਸਲਮਾਨ ਨੇ, 24-25% ਦਲਿਤ ਨੇ, ਕੁੱਲ 45% ਪਾਪੂਲੇਸ਼ਨ ਬਣ ਜਾਂਦੀ ਹੈ। ਉਹਨਾਂ ਨੇ ਕਿਹਾ ਜੀ ਬਹੁਜਨ ਸਮਾਜ ਸਭ ਤੋਂ ਵੱਡੀ ਪਾਰਟੀ ਉੱਭਰ ਸਕਦੀ ਹੈ ਕਿ ਇਸ ਪਾਰਟ ਨੂੰ। ਹੁਣ ਬੀਜੇਪੀ ਜਿਹੜੀ ਕਿ ਬੈਕਫੁੱਟ ਤੇ ਹੈ, ਡੀਮੋਨੀਟਾਈਜੇਸ਼ਨ ਜਾਂ ਅਦਰਵਾਈਜ਼ ਵੀ 2.5-3 ਸਾਲ 'ਚ ਝੂਠ ਤੋਂ ਬਿਨਾਂ ਹੁਣ ਬਹੁਤਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ। ਕੱਲ੍ਹ ਇੱਕ ਐਨਾਲਿਸਿਸ ਸੀ ਕਿ ਮੋਦੀ ਦੀਆਂ ਸਪੀਚਿਸ ਇਵੇਂ ਹੀ ਨੇ ਜਿਵੇਂ ਸਟੂਡੈਂਟ ਯੂਨੀਅਨ ਦਾ ਕੋਈ ਲੀਡਰ ਬੋਲ ਰਿਹਾ, ਉਹਨੂੰ ਭੁੱਲ ਹੀ ਜਾਂਦਾ ਕਿ ਮੈਂ ਪ੍ਰਾਈਮ ਮਿਨਿਸਟਰ ਹਾਂ, ਕਿਉਂਕਿ ਉਹ ਸਾਰੀ ਫੂਕ ਜਿਹੀ ਨਿਕਲ ਗਈ। ਜਿਵੇਂ ਪਹਿਲੇ ਜੁਮਲੇ, ਬਲੈਕ ਮਨੀ ਬਾਹਰੋਂ, ਹਰ ਇੱਕ ਅਕਾਊਂਟ ਮੇਂ 15 ਲੱਖ ਹੋਗਾ, ਦਿਸ ਦੈਟ। ਹੁਣ ਉਹਨਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕੀ ਕਰੀਏ, ਔਰ ਉਹ ਵਾਪਸ ਆਪਣੇ ਹਿੰਦੂਤਵਾ ਦੇ ਏਜੰਡੇ ਤੇ ਹੀ ਬੜੀ, ਜਿਵੇਂ ਯੂਪੀ ਦੇ ਵਿੱਚ ਵੀ ਉਹਨਾਂ ਨੇ ਮੰਦਰ ਵਹੀਂ ਬਣਾਏਂਗੇ, ਜਾਂ ਸੁਬਰਾਮਨੀਅਮ ਸਵਾਮੀ ਨੇ ਰੌਲਾ ਪਾਇਆ ਕਿ ਜੇ ਅਸੀਂ 2 ਸਾਲ ਦੇ ਵਿੱਚ ਵਾਇਆ ਕੋਰਟ ਲੈ ਲਾਂਗੇ, ਆਰਡਰ ਬਣਾਵਾਂਗੇ। ਹਾਲਾਂ ਹੁਣ ਸੁਪਰੀਮ ਕੋਰਟ 'ਚ ਉਹਨਾਂ ਨੇ ਆਪਣੇ ਬੰਦੇ ਬਿਠਾ ਲਏ ਨੇ, ਉਹ ਜਿੱਦਾਂ ਦਾ ਮਰਜ਼ੀ ਆਰਡਰ ਉੱਥੋਂ ਕਢਾ ਲੈਣਗੇ। ਉਹ ਇਹ ਠੀਕ ਹੈ ਕਿ ਉੱਥੇ ਮੰਦਰ ਬਣਾਉਣਗੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ, ਜਿਵੇਂ ਮੈਂ ਇਹ ਕਿਹਾ ਵੀ ਕਿਸੇ ਮੁਸਲਮਾਨ ਨੂੰ, ਜੇ ਤੁਸੀਂ ਇੱਕ ਰਿਪਰੈਜ਼ੈਂਟੇਟਿਵ ਪਾਰਟੀ ਹੋ, ਸੈਂਟਰ 'ਚ ਤੁਹਾਡੀ ਹਕੂਮਤ ਹੈ, ਜਦੋਂ ਕੋਈ ਪਾਰਟੀ ਵਾਲਾ ਕਿਸੇ ਪਲੇਟਫਾਰਮ ਤੇ ਗੱਲ ਕਰਦਾ ਡਿਫਰੈਂਟ, ਜਦੋਂ ਮਿਨਿਸਟਰ ਬਣ ਜਾਓ ਫਿਰ ਤੁਸੀਂ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੇ ਹੋ, ਫਿਰ ਤੁਸੀਂ ਇੱਕ ਪਾਰਟੀ ਦੇ ਨਹੀਂ ਹੁੰਦੇ। ਪਰ ਇਹਨਾਂ ਨੇ ਜਿਵੇਂ ਨਕਵੀ ਰੱਖਿਆ, ਜਾਂ ਹੁਣ ਜਸਟਿਸ ਖੈਰ ਇੱਕ ਸਿੱਖ ਫੇਸ ਲਿਆ ਕੇ ਰੱਖਿਆ ਦਿੱਲੀ ਦੇ ਸੁਪਰੀਮ ਕੋਰਟ ਦੇ ਫੈਸਲੇ ਕਰਾਉਣ ਲਈ, ਇਧਰ ਪੰਜਾਬ 'ਚ ਬਾਦਲ ਬ੍ਰਾਂਡ ਰੱਖੇ ਹੋਏ ਨੇ, ਜਾਂ ਹਰਸਿਮਰਤ ਕੌਰ ਹੈ, ਵੱਡੀਆਂ ਚੁੱਕ ਕੇ ਮੋਦੀ ਨੂੰ, ਮੋਦੀ ਜੀ ਨੇ ਕਿਸਾਨੋਂ ਕੇ ਲਈ ਇਹ ਕਰ ਦਿਆ, ਉਹ ਨਾ ਉਹਨੂੰ ਚੱਜ ਨਾਲ ਹਿੰਦੀ ਬੋਲਣੀ ਆਉਂਦੀ ਹੈ, ਪੰਜਾਬੀ ਤਾਂ ਆਉਂਦੀ ਨਹੀਂ, ਅੰਗਰੇਜ਼ੀ ਦੀਆਂ ਵੀ ਲੱਤਾਂ ਤੋੜੀਆਂ ਹੁੰਦੀਆਂ। ਮੈਂ ਕਿਹਾ ਹਾਈ ਸਕੂਲ ਨਹੀਂ ਗਈ ਹੋਈ, ਉਹ ਉਹੀ ਕੋਈ ਫੈਸ਼ਨ ਦੇ ਕੋਰਸ ਕੀਤੇ ਹੋਏ ਨੇ ਜਿਹੜੇ, ਉਹ ਉੱਥੇ ਆਮ ਹੀ ਅਮੀਰ ਆਦਮੀ ਆਪਣਾ ਐਨਰੋਲ ਕਰਾ ਲੈਂਦੇ ਨੇ। ਸੋ ਇੱਦਾਂ ਦੇ ਫੇਸ ਰੱਖੇ ਹੋਏ ਨੇ। ਹੁਣ ਜਿਵੇਂ ਇਹਨਾਂ ਪੰਜਾਬ ਦੀਆਂ ਅਸੈਂਬਲੀ ਚੋਣਾਂ ਦੇ ਦੌਰਾਨ ਜਿਵੇਂ ਖਾਲਿਸਤਾਨ ਔਰ ਈਵਨ ਬਾਹਰਲੇ ਜਿਹੜੇ ਸਿੱਖ ਗਏ, ਉਹਨਾਂ ਦੇ ਖਿਲਾਫ ਇਹ ਪਿਓ ਪੁੱਤਰ ਤੇ ਨੂੰਹ ਨੇ ਪ੍ਰੋਪੇਗੈਂਡਾ ਕੀਤਾ। ਇਹਨਾਂ ਨੇ ਤਾਂ ਇਵੇਂ ਬਣਾ ਦਿੱਤਾ ਜਿਵੇਂ ਧਾੜਵੀ ਨੇ ਬਾਹਰੋਂ ਆਏ। ਸੋ ਹਾਲਾਂ ਅਸੀਂ ਕੋਈ ਆਮ ਆਦਮੀ ਪਾਰਟੀ ਜਾਂ ਉਹਨਾਂ ਦੇ ਕੋਈ ਹਮਾਇਤੀ ਐਡਮਾਇਰਰ ਨਹੀਂ ਹੈ, ਪਰ ਤੁਸੀਂ ਇਸ ਅੰਦਾਜ਼ ਦੇ ਵਿੱਚ ਤੁਸੀਂ ਇੱਕ ਵੈਜ ਕ੍ਰੀਏਟ ਕਰ ਰਹੇ ਹੋ ਕਿ ਜੀ ਬਾਹਰਲੇ ਸਿੱਖ ਡਿਫਰੈਂਟ ਨੇ ਤੇ ਦੂਜੇ ਡਿਫਰੈਂਟ ਨੇ। ਸੋ ਕੁੱਲ ਮਿਲਾ ਕੇ ਹੁਣ ਇਸੇ ਤਰ੍ਹਾਂ ਦਾ ਇੱਕ ਅਰੁਣਾਚਲ ਪ੍ਰਦੇਸ਼ ਚੋਂ ਇਹਨਾਂ ਦਾ MP ਜਿੱਤਿਆ ਹੋਇਆ ਬੀਜੇਪੀ ਦਾ, ਕਿਰਨ ਰਿਜੂ ਜੀ, ਔਰ ਉਹਨੂੰ ਇਹਨਾਂ ਨੇ ਜਿਹੜਾ ਮਿਨਿਸਟਰ ਆਫ ਸਟੇਟ ਬਣਾਇਆ ਹੋਇਆ ਹੋਮ ਮਿਨਿਸਟਰੀ ਦੇ ਵਿੱਚ। ਔਰ ਇਹ ਕਿਰਨ ਰਿਜੂ ਵੀ, ਕਿਉਂਕਿ ਇਹ ਜਿਹੜੀ ਬੈਲਟ ਹੈ ਨਾਰਥ ਈਸਟ ਦੀ, ਅਰੁਣਾਚਲ ਜਾਂ ਇੱਧਰ ਈਵਨ ਹਿਮਾਚਲ 'ਚ ਵੀ ਲਾਹੌਲ ਸਪੀਤੀ ਜਿਹੜਾ ਇੱਧਰ ਤਿੱਬਤ ਨਾਲ ਜਾ ਕੇ ਲੱਗਦਾ ਹੈ, ਉਹ ਬੁੱਧਿਸਟ ਜ਼ਿਆਦਾ ਨੇ। ਇਹ ਵੀ ਕਿਹਾ ਜਾਂਦਾ ਹੈ, ਪਤਾ ਨਹੀਂ ਹੈ ਤਾਂ ਮੈਨੂੰ ਤਾਂ ਲੱਗਦਾ ਇਹ ਬਨਾਰਸ 'ਚ ਵੀ ਕੋਈ ਭੇਜਿਆ ਉਹਨਾਂ ਨੇ ਉੱਥੇ ਕਿ ਜੀ ਪ੍ਰੈਕਟਿਸਿੰਗ ਬੁੱਧਿਸਟ ਹੈ। ਔਰ ਇਹਦੇ ਤੋਂ ਇਹ ਸਮੇਂ-ਸਮੇਂ ਕਿਰਨ ਰਿਜੂ ਤੋਂ ਚੀਨ ਦੇ ਖਿਲਾਫ ਵੀ ਜਦੋਂ ਕੋਈ ਕਰਵਾਉਣਾ ਹੁੰਦਾ ਨੈਗੇਸ਼ਨ ਬਿਆਨਬਾਜ਼ੀ ਕਰਦਾ। ਔਰ ਹੁਣ ਜਿਹੜਾ ਉਹਨੇ ਵੀਕਐਂਡ ਤੇ ਇੱਕ ਨਵਾਂ ਇਸ਼ੂ ਫਿਰ ਇਸ ਕਿਸਮ ਦਾ ਨਫ਼ਰਤ ਵਾਲਾ ਹਿੰਦੂਤਵਾ ਏਜੰਡੇ ਦਾ ਖੜਾ ਕੀਤਾ ਜੀ। ਉਹਨੇ ਕਿਹਾ ਜੀ ਭਾਰਤ ਦੇ ਵਿੱਚ ਹਿੰਦੂਆਂ ਦੀ ਪਾਪੂਲੇਸ਼ਨ ਜਿਹੜੀ ਆ ਉਹ ਘਟ ਰਹੀ ਹੈ, ਕਿਉਂਕਿ ਹਿੰਦੂ ਜਿਹੜੇ ਨੇ ਉਹ ਕਨਵਰਸ਼ਨ ਨਹੀਂ ਕਰਦੇ। ਔਰ ਇਹ ਉਹਦੀ ਖਬਰ ਹੈ ਕਿ ਯੂਨੀਅਨ ਮਿਨਿਸਟਰ ਕਿਰਨ ਰਿਜੂ ਔਨ ਮੰਡੇ ਸੈਡ Hindu population was reducing in India as they never convert people, while minorities are flourishing, unlike some other countries, in remarks that can stoke a controversy. ਉਹ ਕਹਿੰਦਾ ਜੀ ਦੇਖੋ ਇਹ ਹਿੰਦੂ ਘਟ ਰਹੇ ਨੇ, ਬਾਕੀ ਜਿਹੜੇ ਨੇ ਉਹ ਵੱਧ ਰਹੇ ਨੇ। ਸੋ ਹੁਣ ਉਹਦੇ ਫਿਰ ਉਹਨੇ ਕਿਹਾ ਜੀ ਹਿੰਦੂ population is reducing in India because Hindus never convert people, minorities in India are flourishing, unlike some countries around, he tweeted। ਪਹਿਲਾਂ ਉਹਨੇ ਬਿਆਨ ਦਿੱਤਾ ਹੈ, ਫਿਰ ਉਹਨੇ ਟਵੀਟ ਕੀਤਾ। ਹੁਣ ਇਹ ਈਟਾਨਗਰ ਤੋਂ ਜਿਹੜਾ ਉਹ ਬੋਲ ਰਿਹਾ
ਔਰ ਉਹਦੇ 'ਚ ਉਹਨੇ ਜਿਹੜਾ ਖਾਸ ਤੌਰ ਤੇ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ ਕਿ ਜੀ ਜੇ ਹੁਣ ਕਾਂਗਰਸ ਨੇ ਚਾਰਜ ਲਾਇਆ ਸੀ ਕਿ ਵੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਬੀਜੇਪੀ ਉਹਨੂੰ ਇੱਕ ਹਿੰਦੂ ਸਟੇਟ ਕਨਵਰਟ ਕਰ ਰਹੀ ਹੈ ਔਰ ਪੂਰਾ ਕਰ ਰਹੀ ਹੈ। ਉਹ ਕਹਿੰਦੇ ਆ ਜੀ ਕਿ ਇਹ ਬਿਲਕੁਲ ਨਹੀਂ ਹੈ, ਕਾਂਗਰਸ ਸ਼ੁਡਨਟ ਮੇਕ ਸੱਚ ਪ੍ਰੋਵੋਕੇਟਿਵ ਸਟੇਟਮੈਂਟਸ। ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਇਹਨਾਂ ਨੂੰ ਹਿੰਦੂ ਬਣਾਉਣ ਦੀ ਗੱਲ ਹੈ ਜਿਹੜਾ ਅਰੁਣਾਚਲ ਵਾਲਿਆਂ ਨੂੰ, ਬਿਲਕੁਲ ਗਲਤ ਹੈ। ਉਹਨੇ ਕਿਹਾ ਜੀ ਸਾਡੀ ਤਾਂ ਆਬਾਦੀ ਜਿਹੜੀ ਆ ਉਹ ਖਤਮ ਹੋ ਰਹੀ ਹੈ। ਔਰ ਇਹਦੇ ਤੇ ਆਲ ਇੰਡੀਆ ਮਜਲਿਸ-ਏ-ਇਤਿਹਾਦ ਮੁਸਲਮੀਨ ਦੇ ਚੀਫ ਸਾਊਦੀਨ ਓਵੈਸੀ ਨੇ ਵੀ ਇਹ ਕਿਹਾ ਕਿ ਵੀ ਇਹ ਮਿਨਿਸਟਰ ਹੈ ਇੰਡੀਆ ਦਾ ਔਰ ਇਹ ਸਾਰੇ ਭਾਰਤੀਆਂ ਲਈ ਹੈ, ਪਰ ਇਹ ਬਣਿਆ ਹਿੰਦੂਆਂ ਦਾ ਵਕੀਲ ਹੋਇਆ। ਵਾਟ ਹੈਵ ਦਾ ਮਾਈਨੋਰਿਟੀਜ਼ ਆਫ ਇੰਡੀਆ ਗੋਟ ਟੂ ਡੂ ਵਿਦ ਮਾਈਨੋਰਿਟੀਜ਼ ਆਫ ਅਦਰ ਕੰਟਰੀਜ਼, ਇਟਸ ਏ ਕਨਸਟੀਟਿਊਸ਼ਨ ਵਿਚ ਗਰੰਟੀਜ਼ ਰਾਈਟਸ। ਉਹਨੇ ਕਿਹਾ ਜੀ ਬਾਕੀਆਂ ਨੇ ਰਾਈਟ ਦਿੱਤੇ ਨੇ। ਪਰ ਜਦੋਂ ਨਾਲ ਦੀ ਨਾਲ ਅਸੀਂ ਸਮਝਦੇ ਹਾਂ ਵੀ ਮੀਡੀਆ ਵੀ ਇਸ ਮਾਮਲੇ ਜਿਹੜੇ ਥੋੜ੍ਹੇ ਬਹੁਤ ਜਾਗਰੂਕ ਨੇ, ਨਾਲ ਹੀ ਇੱਕ ਮੀਡੀਆ ਸਟੋਰੀ ਆ ਗਈ ਕਿ ਪਿਛਲੀਆਂ ਜਿਹੜੀਆਂ ਸੈਂਸਸ ਫਿਗਰਸ ਨੇ, ਪਿਛਲੀਆਂ 3 ਸੈਂਸਸਿਸ ਦੀਆਂ, ਉਹ ਦੱਸਦੀਆਂ ਕਿ ਮਾਈਨੋਰਿਟੀਜ਼ ਦੀ ਆਬਾਦੀ ਘਟ ਰਹੀ ਹੈ। ਔਰ ਉਹਦੇ 'ਚ ਉਹਨਾਂ ਨੇ ਜਿਹੜੇ ਮੇਰੇ ਸਾਹਮਣੇ ਫਿਗਰਸ ਨੇ ਉਹਦੇ 'ਚ 1971-81 ਕਿਉਂਕਿ 10 ਸਾਲ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ ਜੀ, ਉਹਦੇ 'ਚ ਜਿਹੜੀ ਹਿੰਦੂਆਂ ਦੀ ਪਰਸੈਂਟੇਜ ਸੀ ਉਹ 24.07% ਸੀ ਜਿਹੜਾ ਉਹਨਾਂ ਦਾ ਰੇਟ ਗਰੋਥ ਦਾ। ਮੁਸਲਮਾਨਾਂ ਦਾ 30.78% ਸੀ ਔਰ ਜਿਹੜਾ 3.16 ਹੁਣ ਜਿਹੜੀ 2001 ਤੋਂ 2011 ਦੇ ਵਿੱਚ ਡਿਕਲਾਈਨ ਹੋਇਆ ਹੈ ਸੈਂਸਸ ਦੇ ਮੁਤਾਬਕ ਫਿਗਰਸ, ਹਿੰਦੂਆਂ ਦੀ ਆਬਾਦੀ 3.16% ਘਟੀ ਹੈ, ਮੁਸਲਮਾਨਾਂ ਦੀ 4.92% ਘਟੀ ਹੈ ਪਿਛਲੀ ਮਰਦਮਸ਼ੁਮਾਰੀ ਨਾਲੋਂ ਜੀ, ਈਸਾਈਆਂ ਦੀ 7.2% ਘਟੀ ਹੈ, 7% ਘੱਟ ਹੋਏ ਨੇ, ਸਿੱਖਾਂ ਦੀ 8.85% ਘਟੀ ਹੈ। ਸਿੱਖ ਆਬਾਦੀ ਭਾਰਤ ਦੇ ਵਿੱਚ 9%, ਆਲਮੋਸਟ 1/10 ਤੁਸੀਂ ਗੰਢੋ ਉਹਨੂੰ, ਉਹ ਘਟੀ ਹੈ। ਬੁੱਧਿਸਟ ਜਿਹੜੇ ਨੇ ਉਹ 16.73%, ਉਹਦੇ ਤੋਂ ਵੀ ਜ਼ਿਆਦਾ ਘੱਟ ਹੋਏ ਨੇ। ਸੋ ਇਹਦੇ 'ਚ ਉਹਨੇ ਸਾਰਾ ਥੱਲੇ ਵੇਰਵਾ ਉਸ ਨੂੰ ਡਿਸਕਸ ਕੀਤਾ ਕਿ ਹਿੰਦੂ ਜਿਹੜੇ ਨੇ ਉਹ ਤਾਂ ਗਰੋ ਹੋ ਰਹੇ ਨੇ ਇਸ ਸਾਰੀਆਂ ਫਿਗਰਸ ਦੇ ਨਾਲ ਔਰ ਜਿਹੜੇ ਮਾਈਨੋਰਿਟੀਜ਼ ਨੇ ਉਹ ਘਟ ਰਹੀਆਂ। ਔਰ ਹਿੰਦੂ ਜਿਹੜੇ ਨੇ ਆਲਰੇਡੀ 79.8% ਨੇ ਭਾਰਤ ਦੀ ਆਬਾਦੀ ਦਾ 97 ਕਰੋੜ, ਸੋ ਕਲੋਜ਼ ਟੂ 80% ਹਿੰਦੂ ਨੇ। ਪਰ ਇਹਨਾਂ ਨੇ ਕਿਉਂਕਿ ਇੱਕ ਨਫ਼ਰਤ ਦਾ ਪ੍ਰਚਾਰ ਕਰਨਾ ਜੀ ਔਰ ਇਸ ਸਾਰਿਆਂ ਨੂੰ ਹੀ ਉਹ ਆਧਾਰ ਬਣਾ ਰਹੇ ਨੇ ਉਸ ਹੇਟਰਡ ਨੂੰ, ਇਹ ਕਹਿਣ ਦੇ ਲਈ ਕਿ ਜੀ ਦੇਖੋ ਇਹ ਮਾਈਨੋਰਿਟੀਜ਼, ਮਤਲਬ ਉਹ ਕਹਿਣਾ ਇਹ ਚਾਹੁੰਦੇ ਨੇ ਜੀ ਇਹ ਦੂਜੇ ਮੁਸਲਮਾਨ ਸਿੱਖ, ਦੂਜੇ ਜ਼ਿਆਦਾ ਸਿੱਖ ਤਾਂ ਇੱਕ ਵੇਲੇ ਸੀ ਕਿ ਜੀ 2% ਨੇ ਜੀ ਇੰਡੀਆ ਦੀ ਪਾਪੂਲੇਸ਼ਨ ਦਾ, ਹੁਣ ਲਾਸਟ ਸੈਂਸਸ ਤੋਂ ਬਾਅਦ 1.7% ਨੇ। ਲੇਕਿਨ ਇਹਦੇ ਉਲਟ ਹੋ ਕੀ ਰਿਹਾ, ਔਰ ਜਦੋਂ ਕੱਲ ਦਰਸ਼ਕ ਦੇਖਣਗੇ ਉਸ ਦਲਿਤ ਸਕਾਲਰ ਔਰ ਸਪੀਕਰ ਦੀ ਸਪੀਚ, ਮੈਂ ਉਹਦੇ ਚੋਂ ਨਹੀਂ ਕੱਢਣਾ ਚਾਹੁੰਦਾ ਕੰਟੈਂਟ, ਉਹਨੇ ਵੇਰਵੇ ਨਾਲ ਦੱਸਿਆ ਕਿ ਮੈਂਬਰਸ ਪਾਰਲੀਮੈਂਟ, ਜੁਡੀਸ਼ਰੀ, IAS, ਮੀਡੀਆ ਕਿਵੇਂ 80% ਉਹਨੂੰ ਬ੍ਰਾਹਮਣ ਕੰਟਰੋਲ ਕਰਦੇ ਨੇ ਔਰ ਕਿਵੇਂ ਜਿਹੜਾ ਬਾਕੀਆਂ ਦੇ ਨਾਲ ਕੀ ਸਲੂਕ ਹੋ ਰਿਹਾ। ਔਰ ਅਸੀਂ ਇੱਕ ਜ਼ਿਕਰ ਕੀਤਾ ਸੀ ਕਿ ਕਿਵੇਂ ਕਲਕੱਤਾ ਹਾਈ ਕੋਰਟ ਦੇ ਇੱਕ ਦਲਿਤ ਬੈਕਗਰਾਉਂਡ ਦੇ ਜੱਜ ਨੇ ਇਹ ਚਾਰਜ ਲਾਇਆ ਕਿ ਕਿਵੇਂ ਜਿਹੜਾ ਕਰਪਸ਼ਨ ਚੱਲ ਰਹੀ ਹੈ ਜੁਡੀਸ਼ਰੀ ਦੇ ਵਿੱਚ ਔਰ ਮੇਰੀ ਖਾਮਖਾ ਟ੍ਰਾਂਸਫਰ ਕੀਤੀ ਗਈ। ਔਰ ਉਹਨੂੰ ਇਹਨਾਂ ਨੇ ਸੁਪਰੀਮ ਕੋਰਟ ਦੇ ਜੱਜਾਂ ਨੇ ਪਹਿਲੀ ਵਾਰੀ ਹਿਸਟਰੀ 'ਚ ਹੋਇਆ ਵੀ ਤਲਬ ਕਰ ਲਿਆ ਕਿ ਜੀ ਤੂੰ ਇੱਥੇ ਇੰਨੀ ਤਰੀਕ ਨੂੰ ਪੇਸ਼ੀ ਦੇ, ਤੂੰ ਜੁਡੀਸ਼ਰੀ ਦੇ। ਉਹ ਪੇਸ਼ ਨਹੀਂ ਹੋਇਆ। ਔਰ ਅੱਜ ਉਹਦੀ ਸਟੇਟਮੈਂਟ ਹੈ, ਉਹਨੇ ਕਿਹਾ ਵੀ ਇਹ ਜਿਹੜੀਆਂ ਹਾਈ ਜਾਤਾਂ ਵਾਲੇ ਨੇ ਜੁਡੀਸ਼ਰੀ ਦੇ ਲੋਕ ਇਹ ਮਿਸਯੂਜ਼ ਕਰ ਰਹੇ ਨੇ। ਇਹ ਜੱਜ ਨੇ ਜਸਟਿਸ CS ਕਰਨਨ ਨੇ ਕਿਹਾ ਕਿ ਜਿਹੜੀਆਂ ਉੱਚੀਆਂ ਜਾਤਾਂ ਦੇ ਜੱਜ ਨੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਰਹੇ ਨੇ, ਆਪਣੀ ਜੁਡੀਸ਼ੀਅਲ ਪਾਵਰ ਦਾ ਗਲਤ ਇਸਤੇਮਾਲ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜਾ ਰਜਿਸਟਰਾਰ ਨੂੰ ਲੈਟਰ ਲਿਖਿਆ ਜਿਹਦੇ 'ਚ ਮੈਂ ਇਹ ਗੱਲ ਬੜੀ ਸਪਸ਼ਟਤਾ ਨਾਲ ਕਹੀ ਹੈ ਔਰ ਉਹਨੂੰ ਆਲਰੇਡੀ ਉਹਨਾਂ ਨੇ ਨੋਟਿਸ ਸੁਪਰੀਮ ਕੋਰਟ ਨੇ ਭੇਜਿਆ ਕਿ ਜੀ ਕੋਰਟ ਦੀ ਮਾਨਹਾਨੀ ਅਵੇਲਣਾ। ਹੁਣ ਜਸਟਿਸ ਕਰਨਨ ਨੇ ਚੀਫ ਜਸਟਿਸ JS ਖੈਰ ਦੀ ਅਗਵਾਈ ਜਿਹੜੇ 7 ਜੱਜਾਂ ਦਾ ਪੈਨਲ ਬਣਿਆ ਉਹਦੇ ਤੋਂ ਉਹਨੇ ਸਵਾਲ ਉਠਾਇਆ। ਉਹਨਾਂ ਨੇ ਕਿਹਾ ਵੀ ਮਾਮਲੇ ਦੀ ਸੁਣਵਾਈ ਜਿਹੜੀ ਹੈ ਚੀਫ ਜਸਟਿਸ ਦੇ ਰਿਟਾਇਰਮੈਂਟ ਤੋਂ ਬਾਅਦ ਹੋਣੀ ਚਾਹੀਦੀ ਹੈ ਕਿਉਂਕਿ ਜਸਟਿਸ ਖੈਰ ਜਿਹੜਾ ਇਹਨੇ ਰਿਟਾਇਰ ਹੋ ਜਾਣਾ 4-5 ਮਹੀਨੇ ਨੇ ਤੋਂ ਸਾਰੇ ਇਦਾਂ ਦੇ ਫੈਸਲੇ ਕੰਮ ਕਰਵਾ ਰਹੇ ਨੇ ਜੀ। ਔਰ ਉਹਨਾਂ ਨੂੰ ਜੇ ਉਹਨਾਂ ਨੇ ਕਿਹਾ ਜੀ ਬਹੁਤ ਜਲਦੀ ਹੈ ਮੇਰੇ ਤੇ ਕੇਸ ਚਲਾਉਣ ਦੀ, ਫਿਰ ਪਾਰਲੀਮੈਂਟ ਨੂੰ ਰੈਫਰ ਕਰੋ। ਔਰ ਇਸੇ ਤਰ੍ਹਾਂ ਉਹਨਾਂ ਨੇ ਇਹ ਕਿਹਾ ਕਿ ਵੀ ਕਿਵੇਂ ਆਦੀਵਾਸੀ ਮਹਿਲੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਨਾਲ ਦੁਰਾਚਾਰ ਹੁੰਦਾ। ਔਰ ਉਹਨੇ ਇਹ ਵੀ ਕਿਹਾ, ਜਸਟਿਸ ਕਰਨ ਨੇ ਕਿਹਾ ਕਿ ਮੈਨੂੰ ਇਹ ਸਪਸ਼ਟੀਕਰਨ ਮੇਰੇ ਤੋਂ ਮੰਗਿਆ। ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਵੀ ਮੈਨੂੰ ਜਿਹੜਾ ਮੈਂ ਸਿਟਿੰਗ ਜੱਜ ਹਾਂ ਹਾਈ ਕੋਰਟ ਦਾ, ਮੈਨੂੰ ਸਜ਼ਾ ਦੇਣ ਦਾ ਕੋਈ ਹੱਕ ਨਹੀਂ, ਇਸ 'ਚ ਕੋਈ ਲੌਜਿਕ ਨਹੀਂ ਹੈ, ਇਸ ਲਈ ਮੈਂ ਇਸ ਸੁਣਵਾਈ ਦੇ ਵਿੱਚ ਨਹੀਂ ਆ ਰਿਹਾ। ਔਰ ਇਹ ਜਿਹੜੀ ਉੱਚੀਆਂ ਜਾਤਾਂ ਵਾਲੇ ਨੇ ਆਪਣੀ ਜੁਡੀਸ਼ੀਅਲ ਪਾਵਰ ਦਾ ਗਲਤ ਇਸਤੇਮਾਲ ਕਰਕੇ
ਇੱਕ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਜੱਜ ਤੋਂ ਛੁਟਕਾਰਾ ਪਾਉਣ ਦੇ ਲਈ ਇਹ ਸਾਰਾ ਡਰਾਮਾ ਕਰ ਰਹੇ ਨੇ। ਔਰ ਜਿਵੇਂ ਮੈਂ ਕਿਹਾ ਵੀ ਇਹਨਾਂ ਨੇ ਡਿਵਾਈਡ ਐਂਡ ਰੂਲ, ਜਿਹੜਾ ਅੰਗਰੇਜ਼ਾਂ ਨੂੰ ਕਹਿੰਦੇ ਨੇ ਕਿ ਜੀ ਉਹਨਾਂ ਨੇ ਡਿਵਾਈਡ ਕੀਤਾ, ਇਹਨਾਂ ਨੇ ਵਰਨ ਆਸ਼ਰਮ ਬਣਾਇਆ, ਹਜ਼ਾਰਾਂ ਸਬ ਕਾਸਟਾਂ ਬਣਾਈਆਂ। ਜੀ ਹੁਣ ਇੱਕ ਪੱਗ ਵਾਲੇ ਨੂੰ ਚੀਫ ਜਸਟਿਸ ਲਾ ਕੇ ਇੱਕ ਦਲਿਤ ਜੱਜ ਨੂੰ ਜਿਹੜਾ ਹਿਊਮਿਲੇਟ ਕਰ ਰਹੇ ਨੇ ਔਰ ਉਸ ਚੀਫ ਜਸਟਿਸ ਤੋਂ ਕਹਾ ਰਹੇ ਨੇ ਜੀ ਕਿ ਮੈਂ ਵੀ ਹਿੰਦੂ ਹੂੰ ਔਰ ਮੈਂ ਕਿਸੇ ਸੇ ਨਹੀਂ ਡਰਤਾ ਹੈ। ਸੋ ਇਹ ਹੁਣ ਜੇ ਤੁਸੀਂ ਉਹਦਾ ਕਿਰਨ ਰਿਜੂ ਦਾ ਸਟੇਟਮੈਂਟ ਬਿਆਨ ਦੇਖੋ ਜੋ ਹੁਣ ਇਹ ਦਲਿਤ ਜੱਜ ਨਾਲ ਹੋ ਰਿਹਾ, ਫਿਰ ਇਹ ਜਾਣਨਾ ਔਖਾ ਨਹੀਂ ਹੈ ਕਿ ਹਿੰਦੂਤਵਾ ਕਿਹਨੂੰ ਕਹਿੰਦੇ ਨੇ ਔਰ ਕਿਵੇਂ ਬੀਜੇਪੀ ਵਾਲੇ ਜਿਹੜੇ ਹਿੰਦੂਤਵਾ ਦਾ ਪੌਟ ਹੈ, ਪਤੀਲਾ ਹੈ, ਇਹਨੂੰ ਉਹ ਗਰਮ ਰੱਖ ਰਹੇ ਨੇ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।